व्यूअर्स फिर ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਵੀਰ ਕੁਲਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ 30 ਸਾਲ ਹੋ ਚੁੱਕੇ ਹਨ ਉਸ ਸਾਕੇ ਨੂੰ। ਮੈਨੂੰ ਥੋੜਾ ਯਾਦ ਹੈ ਕਿ 1985 ਵਿੱਚ ਮੈਂ 5 ਸਾਲ ਦਾ ਸੀ ਅਤੇ ਅਸੀਂ ਉਦੋਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਉਸ ਸਮੇਂ ਅਕਾਲ ਤਖਤ ਸਾਹਿਬ ਜੀ ਦੀ ਕੰਸਟਰਕਸ਼ਨ ਚੱਲ ਰਹੀ ਸੀ। ਇੰਨਾ ਕਿ ਹੀ ਯਾਦ ਹੈ। ਪਰ ਗੱਲ ਇਹ ਕਿ 23 ਸਾਲ ਦੀ ਉਮਰ ਤੱਕ ਮੈਂ ਇੰਡੀਆ ਰਿਹਾ। ਕਦੀ ਵੀ ਸਾਡੇ ਘਰ ਦੇ ਮੈਂਬਰਾਂ ਨੇ ਤੇ ਨਾ ਹੀ ਕਿਸੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਸਾਨੂੰ 1984 ਦੇ ਸਾਕੇ ਬਾਰੇ ਜਾਣੂ ਕਰਵਾਇਆ ਕਿ ਕੀ ਹੋਇਆ ਤੇ ਕਿਉਂ ਹੋਇਆ। ਮੈਂ ਜਿੰਨੀ ਦੇਰ ਪੰਜਾਬ ਵਿੱਚ ਰਿਹਾ ਹਾਂ ਅਤੇ ਜੋ ਲੋਕਾਂ ਕੋਲੋਂ ਸੁਣਿਆ ਉਸ ਤੋਂ ਹਮੇਸ਼ਾ ਸੰਤ ਜੀ ਦਾ ਹੀ ਕਸੂਰ ਲੱਗਦਾ ਰਿਹਾ। ਅੱਜ ਸੋਚਦਾ ਹਾਂ ਕਿ ਕਿਵੇਂ ਬਹੁਗਿਣਤੀ ਦਾ ਸਾਡੇ ਤੇ ਅਸਰ ਹੁੰਦਾ ਹੈ, ਕਿਵੇਂ ਸਿੱਖ ਨੌਜਵਾਨਾਂ ਕੋਲੋਂ ਉਹਨਾਂ ਦਾ ਹੀ ਇਤਿਹਾਸ ਦੂਰ ਰੱਖਿਆ ਅਤੇ ਉਹਨਾਂ ਦੀ ਸੋਚ ਬਦਲ ਦਿੱਤੀ ਅਤੇ ਸਿੱਖ ਨਾਇਕ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ। ਇੱਕ ਗੱਲ ਇਹ ਮੈਂ ਬਹੁਤ ਮਹਿਸੂਸ ਕਰਦਾ ਹਾਂ ਕਿ ਪੰਜਾਬ ਤੋਂ ਦੂਰ ਹੋ ਕੇ ਸਾਨੂੰ ਆਪਣੇ ਧਰਮ ਨਾਲ ਜ਼ਿਆਦਾ ਪਿਆਰ ਹੋ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਆ ਕੇ ਮੈਂ ਸਿੱਖ ਧਰਮ ਬਾਰੇ ਬਹੁਤ ਕੁਝ ਪੜ੍ਹਿਆ ਅਤੇ ਸਿੱਖਿਆ। ਸੰਤ ਜੀ ਦੀਆਂ YouTube ਤੇ ਵੀਡੀਓ ਦੇਖ ਕੇ ਅਤੇ ਉਹਨਾਂ ਬਾਰੇ ਪੜ੍ਹ ਕੇ ਉਹਨਾਂ ਦੀ ਜ਼ਿੰਦਗੀ ਬਾਰੇ ਜੋ ਗਲਤਫਹਿਮੀ ਦਿਮਾਗ ਵਿੱਚ ਸੀ ਉਹ ਦੂਰ ਹੋਈ। ਬਸ ਹੁਣ ਤਾਂ ਇਹੀ ਅਰਦਾਸ ਕਰਦਾ ਹਾਂ ਕਿ ਸੰਤ ਜੀ ਦੇ ਬਚਨ ਜਿਸ ਦਿਨ ਹਰਮੰਦਰ ਸਾਹਿਬ ਦੀ ਹਦੂਦ ਅੰਦਰ ਮਿਲਟਰੀ ਦੇ ਪੈਰ ਪਏ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਜਲਦ ਤੋਂ ਜਲਦ ਪੂਰੇ ਹੋਣ। ਜੀ ਡਾਕਟਰ ਸਾਹਿਬ। ਵੀਰ ਕੁਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕਨੈਕਟੀਕਟ ਤੋਂ ਲਿਖਿਆ ਜੀ। ਜਦੋਂ 6 ਜੂਨ ਨੂੰ ਸੋਵਰਨਟੀ ਮਾਰਚ ਸੀ ਉਸ ਦੇ ਵਿੱਚ ਵੀ ਇਹ ਵੀਰ ਆਏ ਹੋਏ ਸਨ, ਬੜੀ ਗਰਮਜੋਸ਼ੀ ਨਾਲ, ਬੜੇ ਪਿਆਰ ਨਾਲ ਮਿਲੇ ਜੀ। ਉਸ ਤੋਂ ਬਾਅਦ ਵੀ ਉਹਨਾਂ ਦੀ ਇੱਕ ਈਮੇਲ ਆਈ ਹੈ, ਪਰ ਇਹ ਈਮੇਲ ਉਹਨਾਂ ਦੀ ਪਹਿਲਾਂ ਸੀ, ਸੋ ਮੈਂ ਚਾਹੁੰਦਾ ਸੀ ਵੀ ਇਸ ਨੂੰ ਡਿਸਕਸ ਕੀਤਾ ਜਾਏ ਜੀ। ਉਹਨਾਂ ਨੇ ਲਿਖਿਆ ਵੀ ਕਿਵੇਂ 1985 ਚੋਂ 5 ਸਾਲ ਦੇ ਸੀ, ਅਕਾਲ ਤਖਤ ਸਾਹਿਬ ਦੀ ਤਾਮੀਰ ਹੋ ਰਹੀ ਸੀ ਜਿਹੜੀ ਉਹਨਾਂ ਨੇ ਦੇਖੀ, ਔਰ ਖਾਸ ਤੌਰ ਤੇ ਜਿਹਦੇ ਤੋਂ ਉਹਨਾਂ ਦਾ ਫੋਕਸ ਹੈ ਕਿ ਕਿਵੇਂ ਜਿਹੜਾ ਬਹੁ ਗਿਣਤੀ ਦਾ ਇੰਪੈਕਟ ਹੈ ਜਾਂ ਪੰਜਾਬ ਦੇ ਵਿੱਚ ਜਿਸ ਕਿਸਮ ਦਾ 84 ਤੋਂ ਬਾਅਦ ਸਰਕਾਰੀ ਪ੍ਰੋਪੇਗੈਂਡੇ ਦੇ ਥੱਲੇ ਇੱਕ ਕਲਚਰ ਬਣਾਇਆ ਗਿਆ ਜੀ, ਉਹਦੇ ਥੱਲੇ ਸੰਤ ਪਿੰਡਰਾਂ ਵਾਲਿਆਂ ਨੂੰ ਇੱਕ ਖਲਨਾਇਕ ਵਜੋਂ ਜਿਹੜਾ ਉਹ ਪ੍ਰੋਜੈਕਟ ਕੀਤਾ ਜਾਂਦਾ ਰਿਹਾ ਔਰ ਹਰ ਗੱਲ ਲਈ ਉਹਨਾਂ ਦਾ ਹੀ ਨੁਕਸ ਕੱਢਿਆ ਜਾਂਦਾ ਰਿਹਾ। ਜਿਵੇਂ ਅੱਜ ਵੀ 30 ਸਾਲ ਬੀਤਣ ਬਾਅਦ ਵੀ ਤੁਹਾਨੂੰ ਇਸ ਕਿਸਮ ਦੇ ਮਿਲ ਜਾਣਗੇ ਜਿਹਨੂੰ ਅਸੀਂ ਕਈ ਵਾਰ ਇਸ ਪ੍ਰੋਗਰਾਮ 'ਚ ਡਿਸਕਸ ਕੀਤਾ ਹੈ ਕਿ ਜੀ ਉੱਥੇ ਨਾ ਜਾਂਦੇ, ਹਥਿਆਰ ਨਾ ਰੱਖਦੇ, ਕੀ ਲੋੜ ਸੀ, ਬਾਹਰ ਨਿਕਲ ਕੇ ਲੜਦੇ, ਆਹ ਕਰਦੇ ਉਹ ਕਰਦੇ। ਸੋ ਇਹ ਸਰਕਾਰੀ ਪ੍ਰੋਪੇਗੈਂਡਾ ਜਾਂ ਸਰਕਾਰੀ ਪ੍ਰਚਾਰ ਹੀ ਇਸ ਕਿਸਮ ਦਾ ਹੁੰਦਾ ਹੈ ਕਿ ਬਹੁਤ ਵਾਰੀ ਸਾਨੂੰ ਸਮਾਂ ਪਾ ਕੇ ਪਤਾ ਲੱਗਦਾ ਹੈ ਕਿਵੇਂ ਸਾਡੇ ਨਾਇਕ ਜਿਹੜੇ ਨੇ ਉਹ ਕਿਵੇਂ ਉਹ ਖਲਨਾਇਕ ਬਣਾ ਦਿੱਤੇ ਜਾਂਦੇ ਨੇ। ਇਨਫੈਕਟ ਅੱਜ ਹੀ ਇੱਕ ਕਾਲਰ ਬੀਬੀ ਜਿਹੜੇ ਉਹਨਾਂ ਨੇ ਵਰਜੀਨੀਆ ਤੋਂ ਡਿਸਕਸ ਕਰ ਰਹੇ ਸੀ ਜੀ, ਉਹਨਾਂ ਨੂੰ ਪ੍ਰੋਗਰਾਮ ਪਸੰਦ ਹੈ ਔਰ ਉਹ ਕੌਮੀ ਆਵਾਜ਼ ਪ੍ਰੋਗਰਾਮ ਵੀ ਦੇਖਦੇ ਨੇ। ਸੋ ਉਹਨਾਂ ਨੂੰ ਕੌਮੀ ਆਵਾਜ਼ ਦੇ ਉੱਤੇ ਕੋਈ ਫੀਚਰ ਜਿਹੜਾ ਉੱਥੇ ਉਹਨਾਂ ਨੇ ਪਾਕਿਸਤਾਨੀ ਪੰਜਾਬ ਦੇ ਜਿਵੇਂ ਦੁੱਲਾ ਭੱਟੀ ਕਰੈਕਟਰ ਦੇ ਉੱਤੇ ਕੋਈ ਉਹਨਾਂ ਨੇ ਦਿੱਤਾ ਹੋਏਗਾ ਕਿ ਵੀ ਕਿਵੇਂ ਉਹ ਅਕਬਰ ਦੇ ਜ਼ਮਾਨੇ 'ਚ ਕਿਵੇਂ ਉਹ ਬਹਾਦਰੀ ਨਾਲ ਲੋਕਾਂ ਦੇ ਹੱਕਾਂ ਲਈ ਲੜਿਆ ਔਰ ਜਿਹੜੇ ਮੁਗਲਾਂ ਦੇ ਜ਼ੁਲਮ ਨੇ ਵੀ ਸਾਨੂੰ ਆਪਣੀ ਕੌਮ 'ਤੇ ਤਾਂ ਪਤਾ ਹੈ ਵੀ ਸਾਡੇ ਨਾਲ ਤੇ ਕਿੰਨੇ ਜ਼ੁਲਮ ਹੁੰਦੇ ਨੇ, ਪਰ ਮੁਗਲਾਂ ਨੇ ਕਿਵੇਂ ਉਹਨਾਂ ਦੇ ਉੱਤੇ ਵੀ ਆਪਣੀ ਕੌਮ ਦੇ ਉੱਤੇ ਵੀ ਮੁਸਲਮਾਨਾਂ 'ਤੇ ਵੀ ਜ਼ੁਲਮ ਕੀਤੇ ਔਰ ਕਿਵੇਂ ਦੁੱਲਾ ਭੱਟੀ ਨੇ ਉਹਦਾ ਵਿਰੋਧ ਕੀਤਾ। ਸੋ ਹੁਣ ਕੁਛ ਚੀਜ਼ਾਂ ਨੇ ਦੁੱਲਾ ਭੱਟੀ ਹੋਏ ਜਾਂ ਈਵਨ ਜੱਗਾ ਡਾਕੂ ਹੋਏ ਪੰਜਾਬ ਦੇ ਕਲਚਰ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਚੀਜ਼ਾਂ ਫੋਕਲੋਰ 'ਚ ਰਹਿੰਦੀਆਂ ਨੇ ਜੀ, ਲੋਕਾਂ ਦੇ ਵਿੱਚ ਉਹਨਾਂ ਦੀ ਚਰਚਾ ਹੁੰਦੀ ਹੈ ਔਰ ਬਹੁਤ ਵਾਰੀ ਹੁਣ ਲੋਹੜੀ ਦੇ ਉੱਤੇ ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋਣ, ਪੜ੍ਹੀ ਸਾਰੇ ਜਾਂਦੇ ਨੇ ਜੀ ਜਦੋਂ ਵੀ ਲੋਹੜੀ ਮੰਗਣ ਜਾਂਦੇ ਨੇ। ਲੇਕਿਨ ਮੈਂ ਸਮਝਦਾ ਵੀ ਸਰਕਾਰ ਨੇ ਬੇਸ਼ੱਕ ਉਹਨੂੰ ਬਾਗੀ ਬਣਾ ਕੇ ਬਦਨਾਮ ਕਰਕੇ ਉਹਦੇ ਟੱਬਰ ਨੂੰ ਬੇਪਤ ਕਰਕੇ ਉਹਨੂੰ ਫਾਈਨਲੀ ਫਾਂਸੀ ਤੇ ਚੜਾਇਆ ਹੋਏ ਜੀ, ਲੋਕਾਂ ਦੇ ਵਿੱਚ ਤਾਂ ਉਹ ਅੱਜ ਵੀ ਦੁੱਲਾ ਭੱਟੀ ਵਾਲਾ ਹੋ। ਸੋ ਉਹ ਦੁੱਲਾ ਭੱਟੀ ਇੱਕ ਨਾਇਕ ਹੀ ਰਿਹਾ। ਇਸੇ ਤਰ੍ਹਾਂ ਜੱਗਾ ਡਾਕੂ ਹੈ। ਅੱਜ ਵੀ ਜਦੋਂ ਜੱਗੇ ਦੇ ਉੱਤੇ ਕੋਈ ਫਿਲਮ ਬਣਦੀ ਹੈ, ਹੁਣ ਭਾਵੇਂ ਜੱਗੇ ਦੇ ਨਾਲ ਡਾਕੂ ਹੀ ਸ਼ਬਦ ਲਾਇਆ ਹੋਏ, ਪਰ ਅੱਜ ਵੀ ਪੰਜਾਬ 'ਚ ਹੈ ਕਿ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ, ਇੱਕ ਦੇ ਮੈਂ ਦੋ ਜੰਮਦੀ। ਹੁਣ ਇਹ ਜਿਹੜਾ ਪਾਰਟ ਹੈ ਇਹ ਲੋਕਾਂ ਦੇ ਵਿੱਚ ਰਹਿੰਦਾ ਔਰ ਮੈਂ ਸਮਝਦਾ ਵੀ ਸਾਡੇ ਮਾਮਲੇ 'ਚ ਤਾਂ ਜਿਵੇਂ 30 ਸਾਲਾਂ 'ਚ ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਜਿਹਨੂੰ ਹਕੂਮਤ ਨੇ ਖਲਨਾਇਕ ਬਣਾਉਣ ਦੇ ਉੱਤੇ ਪੂਰਾ ਜ਼ੋਰ ਲਾਇਆ, ਉਹ ਜਿਵੇਂ ਨਾਇਕ ਵਜੋਂ ਉੱਭਰੇ ਨੇ। ਆ ਇੱਕ ਬੀਬੀ ਜਿਹਨੇ ਪਿਛਲੇ ਦਿਨਾਂ 'ਚ ਕੋਈ ਪਿੰਡਰਾਂ ਵਾਲਿਆਂ ਬਾਰੇ ਕੋਈ ਨਾ ਪੱਖੀ ਕਾਮੈਂਟ ਕੀਤਾ ਸੀ, ਮੈਨੂੰ ਵੀਡੀਓ ਦੇਖਣ ਦਾ ਤਾਂ ਨਹੀਂ ਮੌਕਾ ਮਿਲਿਆ, ਪੰਜਾਬ ਸਪੈਕਟਰਮ 'ਤੇ ਸੀ, ਤੇ ਉਹਦੇ 'ਚ ਹੁਣ ਵੀਡੀਓ ਹੈ ਕਿ ਉਹ ਪੰਥ ਤੋਂ ਮਾਫੀ ਮੰਗ ਰਹੀ ਹੈ ਕਿ ਜੀ ਮੈਂ
ਪਿੰਡਾਂ ਵਾਲਿਆਂ ਬਾਰੇ ਗਲਤ ਕਿਹਾ। ਜੀ ਔਰ ਇਸੇ ਤਰ੍ਹਾਂ ਜਿਸ ਜੂਨ 84 ਦੀ ਜਿਹੜੀ ਹੈ ਇੰਦਰਾ ਗਾਂਧੀ ਨੂੰ ਦੁਰਗਾ ਬਣਾ ਕੇ ਤਾਰੀਫ ਹਿੰਦੁਸਤਾਨ ਦੀ ਬਹੁ ਗਿਣਤੀ ਕਰ ਰਹੇ ਸੀ, ਅੱਜ ਭਾਰਤ ਦੇ ਵਿੱਚ ਇੱਕ ਵੀ ਪੋਲੀਟੀਕਲ ਪਾਰਟੀ ਨਹੀਂ ਹੈ ਜਿਹੜੀ ਕਿ ਇਸ ਗੱਲ ਦੇ ਲਈ ਜਿਹੜਾ ਹੈ ਉਹਨੂੰ ਜਸਟੀਫਾਈ ਕਰੇ ਵੀ ਜੂਨ, ਹੁਣ ਸਾਰੇ ਕਹਿੰਦੇ ਨੇ ਜੀ ਹੋਰ ਵੀ ਤਰੀਕੇ ਸੀ, ਇਹ ਧੱਕਾ ਹੋਇਆ, ਫੋਰਸ ਜ਼ਿਆਦਾ ਵਰਤੀ ਗਈ, ਫਲਾਣਾ, ਪਰ ਕੋਈ ਵੀ ਉਹਨੂੰ ਜਸਟੀਫਾਈ ਕਰਨ ਵਾਲਾ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਸਿੱਖਾਂ ਦੇ ਲਈ 30 ਸਾਲ ਦੇ ਵਿੱਚ ਸਾਡੇ ਘੱਲੂਘਾਰੇ ਦਾ ਇਤਿਹਾਸ ਵੀ ਸਪਸ਼ਟ ਹੈ ਔਰ ਸੰਤ ਭਿੰਡਰਾਂ ਵਾਲੇ ਵੀ ਜਿਹੜੇ ਨੇ ਉਹ ਐਜ਼ ਏ ਨਾਇਕ ਸਾਡੇ ਉੱਭਰੇ ਨੇ ਜੀ। ਬਾਕੀ ਮੈਂ ਸਮਝਦਾ ਵੀ ਵੀਰ ਕੁਲਜੀਤ ਸਿੰਘ ਕਾਫੀ ਜਜ਼ਬਾਤੀ ਸਿੰਘ ਨੇ, ਪੜ੍ਹਨ ਦਾ ਵੀ ਸ਼ੌਕ ਰੱਖਦੇ ਨੇ, ਹੋਰ ਵੀ ਜਿਹੜੀਆਂ ਆਊਟਰੀਚ ਕਰਕੇ ਪੰਥਕ ਏਜੰਡੇ ਨੂੰ ਅੱਗੇ ਤੋਰਨ ਦੇ ਲਈ ਯਤਨਸ਼ੀਲ ਨੇ। ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਉਹਨਾਂ ਨੂੰ ਅਸੀਂ ਇਸ ਗੱਲ ਲਈ ਉਤਸ਼ਾਹਿਤ ਵੀ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਜਿਵੇਂ ਉਹਨਾਂ ਨੇ ਤਾਮਿਲਾਂ ਦੇ ਨਾਲ ਅਲਾਇੰਸ ਬਣਾਉਣ ਦੀ ਗੱਲ ਕੀਤੀ ਔਰ ਹੋਰ ਵੀ ਜਿਹੜੀ ਉਹਨਾਂ ਦੀ ਪੰਥਕ ਪਿੜ ਦੀ ਐਕਟੀਵਿਟੀ ਹੈ ਉਸ ਨੂੰ ਇਵੇਂ ਹੀ ਜਾਰੀ ਰੱਖਣ। ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਰਸੋ ਇਸ ਨਾਲ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।